ਉਧਰ ਡੀਸੀ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਕਿ ਭਾਰਤੀ ਮੂਲ ਦਾ ਜਿਹੜਾ ਬੰਦਾ ਆ ਉਹ ਉਸਨੂੰ ਹੁਣ ਡਿਪੋਰਟ ਕਹਿੰਦੇ ਵੀ ਉਹ ਕਰਨ ਲੱਗੇ ਆ। ਇਹ ਬੰਦਾ ਵੀਜ਼ੇ ਤੇ ਆਇਆ ਸੀ, ਓਵਰਸਟੇ ਜਿਹੜਾ ਉਹ ਕਰ ਗਿਆ ਤੇ ਹੁਣ ਜਿਹੜਾ ਸੀਬੀਪੀ ਜਿਹੜਾ ਉਹ ਕਹਿ ਰਹੇ ਆ ਵੀ ਇੰਡੀਅਨ ਇਲੀਗਲ ਏਲੀਅਨ ਜਿਹੜਾ ਆ ਉਸ ਨੂੰ ਹੁਣ ਵਾਪਸ ਘੱਲਿਆ ਜਿਹੜਾ ਉਹ ਜਾਊਗਾ। ਕਹਿੰਦਾ ਸ਼ਰਟ ਭਾਵੇਂ ਤੂੰ ਸੋਹਣੀ ਪਾਈ ਆ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਤੈਨੂੰ ਜਿਹੜਾ ਇੱਥੇ ਰਹਿਣ ਦੀ ਇਜਾਜ਼ਤ ਜਿਹੜੀ ਉਹ ਹੈਗੀ ਆ। ਸੋ ਉਹਨੂੰ ਬਾਰ-ਬਾਰ ਇਲੀਗਲ ਏਲੀਅਨ ਜਿਹੜਾ ਉਹ ਡਿਸਕ੍ਰਾਈਬ ਕੀਤਾ ਗਿਆ ਯੂਐਸ ਤੇ ਕਸਟਮ ਬਾਰਡਰ ਪ੍ਰੋਟੈਕਸ਼ਨ ਦੇ ਜਿਹੜੇ ਵੱਲੋਂ, ਜੋ ਵਾਸ਼ਿੰਗਟਨ ਡੀਸੀ ਦੇ ਵਿੱਚ ਇਸ ਟਾਈਮ ਉਹਨਾਂ ਦੀ ਇੱਕ ਇਮੀਗ੍ਰੇਸ਼ਨ ਮੁਹਿੰਮ ਤੇ ਜਿਹੜੇ ਕ੍ਰਾਈਮ ਨੂੰ ਚੱਕਣ ਵਾਲੀ ਜਿਹੜੀ ਆ ਉਹ ਦੇਖੀ ਜਾ ਰਹੀ ਆ। ਉਸ ਨੂੰ ਵੀ ਉਹ ਕ੍ਰਿਮੀਨਲ ਇਲੀਗਲ ਏਲੀਅਨ ਜਿਹੜਾ ਉਹ ਬਾਰ-ਬਾਰ ਆਖ ਰਹੇ ਸੀਗੇ। ਸੋ ਉਹਦੇ ਵਿੱਚ ਹਰਜੋਤ ਸਿੰਘ ਜੀ ਇਹ ਤਾਂ ਹੁਣ ਸਪਸ਼ਟ ਨਹੀਂ ਵੀ ਇਹਨੇ ਕਿਹੜਾ ਕ੍ਰਾਈਮ ਕੀਤਾ ਆ ਜਿਹਦੇ ਕਰਕੇ ਇਹਨੂੰ ਕ੍ਰਿਮੀਨਲ ਇਲੀਗਲ ਏਲੀਅਨ ਆਖ ਰਹੇ ਆ, ਪਰ ਇਹਨਾਂ ਦੀ ਨਜ਼ਰ ਦੇ ਵਿੱਚ ਵੀਜ਼ੇ ਨੂੰ ਓਵਰਸਟੇ ਕਰਨਾ ਵੀ ਮੈਨੂੰ ਲੱਗਦਾ ਵੀ ਹੁਣ ਇੱਕ ਇਹ ਕ੍ਰਾਈਮ ਦੇ ਤੌਰ ਦੇ ਉੱਤੇ ਹੀ ਉਸਨੂੰ ਜਿਹੜਾ ਉਹ ਦੇਖ ਰਹੇ ਆ। ਆਪਣੇ ਬਹੁਤ ਸਾਰੇ ਲੋਕ ਜਿਹੜੇ ਖਾਸ ਕਰਕੇ ਇੱਥੇ ਟੂਰਿਸਟ ਵੀਜ਼ੇ ਤੇ ਵਗੈਰਾ ਆਉਂਦੇ ਨੇ, ਉਹ ਕਈ ਵਾਰੀ ਵੀਜ਼ਾ ਐਕਸਟੈਂਸ਼ਨ ਦੀ ਅਪਲਾਈ ਕਰਦੇ ਆ, ਉਹ ਟਾਈਮ ਨਾਲ ਹੁੰਦੀ ਆ ਨਹੀਂ ਹੁੰਦੀ ਆ। ਬਹੁਤ ਸਾਰੇ ਜਿਹੜੇ ਲੋਕ ਆ ਉਹ ਵੀਜ਼ੇ ਤੇ ਆਏ ਹੁੰਦੇ ਆ, ਬਾਅਦ ਦੇ ਵਿੱਚ ਅਸਾਈਲਮ ਵੀ ਜਿਹੜਾ ਉਹ ਅਪਲਾਈ ਕਰ ਦਿੰਦੇ ਹੁੰਦੇ ਆ। ਸੋ ਸੀਬੀਪੀ ਨੇ ਪਰ ਇੱਕ ਭਾਰਤੀ ਮੂਲ ਦਾ ਬੰਦਾ ਹੁਣ ਇਸੇ ਜਿਹੜੇ ਸੰਦਰਭ ਦੇ ਵਿੱਚ ਜਿਹੜਾ ਉਹ ਫੜਿਆ। ਹੁਣ ਇਹ ਨਹੀਂ ਪਤਾ ਵੀ ਉਹਨੇ ਅੱਗੇ ਕੁਛ ਅਪਲਾਈ ਕੀਤਾ ਹੋਇਆ ਸੀ ਜਾਂ ਨਹੀਂ ਕੀਤਾ ਹੋਇਆ ਸੀ, ਪਰ ਉਹਨਾਂ ਨੇ ਸਿਰਫ ਇੰਨੀ ਜਾਣਕਾਰੀ ਦਿੱਤੀ ਆ, ਕਹਿੰਦੇ ਵੀ ਇਹ ਵੀਜ਼ੇ ਨੂੰ ਓਵਰਸਟੇ ਜਿਹੜਾ ਉਹ ਕਰ ਗਿਆ ਤੇ ਕਹਿੰਦੇ ਵੀ ਅਸੀਂ ਟੋਲਰੇਟ ਨਹੀਂ ਕਰਾਂਗੇ ਅਜਿਹੇ ਲੋਕ ਜਿਹੜੇ ਸਾਡੇ ਸਿਸਟਮ ਨੂੰ ਸਕੈਮ ਕਰ ਰਹੇ ਆ ਤੇ ਵੀਜ਼ਾ ਰੈਗੂਲੇਸ਼ਨਸ ਆ ਉਸ ਨੂੰ ਅਬਿਊਜ਼ ਕਰ ਰਹੇ ਆ। ਹੀ ਇਜ਼ ਗੋਇੰਗ ਬੈਕ। ਸੀਬੀਪੀ ਨੇ ਐਕਸ ਦੇ ਉੱਤੇ ਜਿਹੜਾ ਇਹ ਪੋਸਟ ਕੀਤਾ ਸੀ। ਉਹਦਾ ਨਾਮ, ਉਮਰ ਤੇ ਹੋਰ ਜਿਹੜੀ ਕੋਈ ਪਰਸਨਲ ਡਿਟੇਲ ਨਾ ਉਸ ਬੰਦੇ ਦੀ ਉਹਨਾਂ ਨੇ ਨਹੀਂ ਜਿਹੜੀ ਉਹ ਦਿੱਤੀ। ਸੋ ਇਹ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਲਗਾਤਾਰ ਤੇਜ਼ ਜਿਹੜੀਆਂ ਹੋ ਰਹੀਆਂ। ਉਧਰ ਜਿਹੜੇ ਟਰੰਪ ਪ੍ਰਸ਼ਾਸਨ ਨੂੰ ਜਿੱਦਾਂ ਆਪਾਂ ਦੱਸਿਆ ਵੀ ਅਦਾਲਤਾਂ ਵਿੱਚ ਵੀ ਕਈ ਥਾਵਾਂ ਦੇ ਉੱਤੇ ਜਿੱਤ ਪ੍ਰਾਪਤ ਹੋ ਰਹੀ ਆ। ਲੋਕਾਂ ਨੂੰ ਉਹਨਾਂ ਦੇ ਮੁਲਕਾਂ ਦੇ ਵਿੱਚ ਵਾਪਸ ਘੱਲਣ ਦੇ ਲਈ ਜਾਂ ਤੀਜੇ ਮੁਲਕ ਦੇ ਵਿੱਚ ਵਾਪਸ ਘੱਲਣ ਦੇ ਲਈ ਵੀ ਕਈ ਥਾਵਾਂ ਦੇ ਉੱਤੇ ਇਹਨਾਂ ਨੂੰ ਹਰੀ ਝੰਡੀ ਜਿਹੜੀ ਉਹ ਮਿਲ ਰਹੀ ਆ। ਸੋ ਮਾਹੌਲ ਸਰਗਰਮ ਇਸ ਦੇ ਵਿੱਚ ਹੁਣ ਹੋਰ ਵੀ ਜ਼ਿਆਦਾ ਹੋਣ ਜਾ ਰਿਹਾ ਆ। ਅਸੀਂ ਬੇਨਤੀ ਹੁਣ ਅਪੀਲ ਕਰਦੇ ਹਾਂ, ਵੈਸੇ ਦੇਖੋ ਹੈ ਤਾਂ ਇਹ ਮੰਦਭਾਗੀ ਗੱਲ ਹੀ। ਹੁਣ ਭਾਈ ਪੇਪਰ ਵਰਕ ਆਪਣਾ ਆਪਣੇ ਨਾਲ ਰੱਖੋ। ਗ੍ਰੀਨ ਕਾਰਡ ਵਾਲੇ ਗ੍ਰੀਨ ਕਾਰਡ ਓਰੀਜਨਲ ਆਪਣੇ ਕੋਲ ਜਿਹੜਾ ਉਹ ਰੱਖਿਆ ਕਰੋ। ਹੁਣ ਤਾਂ ਸਿਟੀਜ਼ਨ ਨੂੰ ਵੀ ਪਤਾ ਨਹੀਂ ਆ ਵੀ ਕੁਛ ਨਾਲ ਰੱਖਣਾ ਚਾਹੀਦਾ ਹੈ ਜਾਂ ਨਹੀਂ ਰੱਖਣਾ ਚਾਹੀਦਾ। ਇਵੈਂਚੁਅਲੀ ਜੇ ਤੁਸੀਂ ਉਹਨਾਂ ਦੇ ਡਿੱਕੇ ਆਉਂਦੇ ਆ, ਖੱਜਲ ਖੁਆਰੀ ਜਿਹੜੀ ਉਹ ਤੁਹਾਨੂੰ ਜ਼ਰੂਰ ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਹੈ। ਸੋ ਕੋਈ ਨਾ ਕੋਈ ਓਰੀਜਨਲ ਡਾਕੂਮੈਂਟ ਆਪਣੇ ਕੋਲ ਜਿਹੜਾ ਉਹ ਜ਼ਰੂਰ ਰੱਖਿਆ ਕਰੋ। ਇਹ ਵੀ ਦੱਸਦੇ ਜਾਈਏ ਹਰ ਥਾਂ ਦੇ ਉੱਤੇ ਇਦਾਂ ਦਾ ਹਾਲ ਨਹੀਂ ਆ। ਇਹਨਾਂ ਨੇ ਕੁਝ ਕੁ ਜਿਹੜੇ ਸ਼ਹਿਰਾਂ ਨੂੰ ਖਾਸ ਕਰਕੇ ਜਿਹੜਾ ਨਿਸ਼ਾਨਾ ਜਿਹੜਾ ਉਹ ਬਣਾਇਆ ਆ, ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹ ਖਾਸ ਆਪਣੇ ਪੇਪਰ ਵਰਕ ਦਾ ਜਿਹੜਾ ਉਹ ਜ਼ਿਆਦਾ ਧਿਆਨ ਰੱਖਣ।